ਧੁਰੰਦਰ ਦ ਰਿਵੇਂਜ ਫਿਲਮ ਦਾ ਤਿੱਖਾ ਵਿਰੋਧ। ਹਾਈਕੋਰਟ ਨੇ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਕੀਤੀ ਖਾਰਜ। ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਬਾਰਡਰ ਇਲਾਕਿਆਂ ਨੂੰ ਤਣਾਅ ਤੋਂ ਤਰੱਕੀ ਵੱਲ ਲਿਜਾਣ ਦੀ ਅਪੀਲ। ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਫਿਲਮ ਧੁਰੰਦਰ ਦ ਰਿਵੇਂਜ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਜਥੇਬੰਦੀ ਨੇ ਇਸ ਫਿਲਮ ਉੱਤੇ ਸਿੱਖ ਸੰਘਰਸ਼ ਨੂੰ ਗਲਤ ਢੰਗ ਨਾਲ ਦਰਸਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਦਲ ਖਾਲਸਾ ਦੇ ਆਗੂਆਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਸਿੱਖ ਇਤਿਹਾਸ ਅਤੇ ਸੰਘਰਸ਼ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਨਾ ਸਿਰਫ ਸੱਚਾਈ ਨੂੰ ਠੇਸ ਪਹੁੰਚਦੀ ਹੈ, ਸਗੋਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਰਾਹੀਂ ਇੱਕ ਖਾਸ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਸਿੱਖ ਸੰਘਰਸ਼ ਨੂੰ ਨਕਾਰਾਤਮਕ ਰੂਪ ਵਿੱਚ ਦਰਸਾਇਆ ਜਾਵੇ। ਦਲ ਖਾਲਸਾ ਨੇ ਸਪਸ਼ਟ ਕੀਤਾ ਕਿ ਸਿੱਖ ਸੰਘਰਸ਼ ਇੱਕ ਇਨਸਾਫ ਅਤੇ ਅਧਿਕਾਰਾਂ ਦੀ ਲੜਾਈ ਸੀ, ਜਿਸ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਚਾਰ ਫਿਲਮ ਰਾਹੀਂ ਬਦਨਾਮ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਫਿਲਮ ਦੀ ਸਮੀਖਿਆ ਕੀਤੀ ਜਾਵੇ ਅਤੇ ਜੇਕਰ ਇਸ ਵਿੱਚ ਕੋਈ ਭੜਕਾਉਂਦਾ ਜਾਂ ਗਲਤ ਸਮੱਗਰੀ ਪਾਈ ਜਾਂਦੀ ਹੈ ਤਾਂ ਇਸ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਦਲ ਖਾਲਸਾ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜਿਹੀ ਸਮੱਗਰੀ ਤੋਂ ਸਾਵਧਾਨ ਰਹਿਣ ਅਤੇ ਸੱਚਾਈ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਇਸ ਮਾਮਲੇ ਨੇ ਇੱਕ ਵਾਰ ਫਿਰ ਫਿਲਮਾਂ ਅਤੇ ਮੀਡੀਆ ਵਿੱਚ ਇਤਿਹਾਸਕ ਮਾਮਲਿਆਂ ਦੀ ਪੇਸ਼ਕਾਰੀ ਤੇ ਵੱਡਾ ਸਵਾਲ ਖੜਾ ਕਰ ਦਿੱਤਾ ਹੈ। ਇਸ ਸਿੱਖ ਸਟਰਗਲ ਨੂੰ ਡੀਫੇਮ ਕੀਤਾ ਗਿਆ, ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਦੱਸਦਾ ਕਿਵੇਂ। ਔਰ ਜਿੱਥੇ ਜਿੱਥੇ ਕਿਤਾਬ ਜਾਂ ਪਿਕਚਰ ਜਾ ਰਹੀ ਹੈ, ਜਿਹੜੇ ਜਿਹੜੇ ਲੋਕ ਦੇਖ ਰਹੇ ਨੇ, ਉਹ ਇੰਡੀਆ ਦੇ ਐਂਟੀ ਖਾਲਿਸਤਾਨ ਪ੍ਰੋਪੇਗੰਡੇ ਦਾ ਸ਼ਿਕਾਰ ਵੀ ਨਾਲ ਦੇ ਨਾਲ ਹੋ ਰਹੇ ਨੇ। ਬੁੱਕ ਅਤੇ ਪਿਕਚਰ ਮੈਂ ਦੋਨਾਂ ਨੂੰ ਇਕੱਠਿਆਂ ਕਰਕੇ ਦੇਖ ਰਿਹਾ, ਕਿਉਂਕਿ ਮੈਂ ਦੇਖਦਾ ਇਹ ਇੱਕ ਪੈਟਰਨ ਹੈ। ਔਰ ਇਹਨਾਂ ਦੋਨਾਂ ਦੇ ਪਿੱਛੇ ਜਿਹੜੀ ਸੋਚ ਕੰਮ ਕਰਦੀ ਹੈ ਉਹ ਇੱਕ ਹੀ ਹੈ, ਉਹ ਹੈ ਇੰਡੀਅਨ ਡੀਪ ਸਟੇਟ ਦੀ, ਜਿਨ੍ਹਾਂ ਨੂੰ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਏਜੰਸੀਆਂ ਕਹਿੰਦੇ ਹਾਂ। ਔਰ ਜਿਹੜਾ ਇਹਦਾ ਮੰਤਵ ਹੈ, ਜਿਹੜੇ ਇਹਦੇ ਵਿੱਚੋਂ ਮੰਤਵ ਕੱਢਣਾ ਚਾਹੁੰਦੇ ਨੇ, ਉਹ ਵੀ ਤਕਰੀਬਨ ਮਿਲਦੇ ਜੁਲਦੇ ਨੇ। ਹੁਣ ਮੰਤਵ ਕੀ ਹੈ ਕਿ ਇੰਡੀਅਨ ਸਟੇਟ ਆਪਣੀ ਪੋਪੂਲੇਸ਼ਨ ਨੂੰ, ਆਪਣੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਹੈ, ਆਪਣੀ ਪਿੱਠ ਆਪ ਥਪਾਉਣਾ ਚਾਹੁੰਦੀ ਹੈ ਕਿ ਅਮਰੀਕਾ ਤੇ ਇਜ਼ਰਾਈਲ ਵਾਂਗ ਅਸੀਂ ਵੀ ਆਪਣੇ ਦੁਸ਼ਮਣਾਂ ਨੂੰ ਉਹਨਾਂ ਦੀਆਂ ਥਾਵਾਂ ਤੇ, ਉਹਨਾਂ ਦੀਆਂ ਜਗ੍ਹਾਵਾਂ ਤੇ ਜਾ ਕੇ ਹਿੱਟ ਕਰਨ ਦੀ ਤਾਕਤ ਰੱਖਦੇ ਹਾਂ। ਕਿਉਂਕਿ ਪੋਲੀਟੀਕਲ ਜੁਰਤ ਨਹੀਂ ਹੈ ਕਿ ਅਮਰੀਕਾ ਤੇ ਇਜ਼ਰਾਈਲ ਵਾਂਗ ਓਪਨਲੀ ਪਬਲਿਕਲੀ ਓਨ ਕਰਨ ਦੀ। ਸੋ ਉਹ ਫਿਕਸ਼ਨ ਰਾਹੀਂ, ਕਿਤਾਬਾਂ ਰਾਹੀਂ ਤੇ ਫਿਲਮਾਂ ਰਾਹੀਂ ਆਪਣੀ ਪਬਲਿਕ ਨੂੰ ਇਹ ਇਨਡਾਇਰੈਕਟ ਦੱਸ ਰਹੇ ਨੇ ਕਿ ਅਸੀਂ ਵੀ ਅਮਰੀਕਾ ਤੇ ਇਜ਼ਰਾਈਲ ਵਾਂਗ ਆਪਣੇ ਵਿਰੋਧੀਆਂ ਨੂੰ ਹਿੱਟ ਕਰਨ ਦੀ, ਉਹਨਾਂ ਨੂੰ ਟਾਰਗੇਟ ਕਰਨ ਦੀ, ਉਹਨਾਂ ਦੇ ਸੇਫ ਹਾਊਸਿਸ ਦੇ ਵਿੱਚ ਜਾ ਕੇ ਉਹਨਾਂ ਨੂੰ ਟਾਰਗੇਟ ਕਰਨ ਦੀ ਮਹਾਰਤ ਰੱਖਦੇ ਹਾਂ। ਦੂਸਰਾ, ਇਸ ਬੁੱਕ ਤੇ ਪਿਕਚਰ ਰਾਹੀਂ ਇੰਡੀਅਨ ਗਵਰਨਮੈਂਟ, ਖਾਸ ਤੌਰ ਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੇ NSA ਅਜੀਤ ਡੋਵਾਲ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਗਈ ਹੈ। ਕਿਤਾਬ ਦੇ ਵਿੱਚ ਬੜੇ ਸਪਸ਼ਟ ਸ਼ਬਦਾਂ 'ਚ ਲਿਖਿਆ ਗਿਆ ਕਿ ਜਿਹੜੀ ਇਹ ਪਾਲਿਸੀ ਹੈ ਨਾ, ਟਰਾਂਸਨੈਸ਼ਨਲ ਰਿਪਰੈਸ਼ਨ ਦੀ ਪਾਲਿਸੀ, ਜਿਹਨੂੰ ਕਿ ਕਿਤਾਬ ਖੁਦ ਮੰਨਦੀ ਹੈ ਕਿ ਇਹ ਐਕਸਟਰਾ ਜੁਡੀਸ਼ੀਅਲ ਤੇ ਐਕਸਟਰਾ ਟੈਰੀਟੋਰੀਅਲ ਆਪਰੇਸ਼ਨਸ ਨੇ, ਇਸ ਦਾ ਮਾਸਟਰਮਾਈਂਡ ਅਜੀਤ ਡੋਵਾਲ ਹੈ। ਔਰ ਇਹ ਉਦੋਂ ਤੋਂ ਇੰਪਲੀਮੈਂਟ ਹੋਈ ਹੈ ਜਦੋਂ ਤੋਂ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਨੇ। ਇਹ ਬੁੱਕ ਅਤੇ ਪਿਕਚਰ ਸਿੱਖ ਸਟਰਗਲ ਫॉर ਖਾਲਿਸਤਾਨ ਨੂੰ ਕਿਵੇਂ ਡਿਫੇਮ ਕਰਦੀ ਹੈ, ਕਿਵੇਂ ਬੈਡ ਨੇਮ ਦਿੰਦੀ ਹੈ, ਇਹਦੇ ਬਾਰੇ ਵੀ ਮੈਂ ਕੁਝ ਤੱਥ ਦੱਸਣਾ ਚਾਹੁੰਦਾ ਹਾਂ। ਪਿਕਚਰ ਦੇ ਵਿੱਚ ਦੱਸਿਆ ਗਿਆ ਕਿ ਖਾਲਿਸਤਾਨ ਮੂਵਮੈਂਟ ਇਜ਼ ਸਪਾਂਸਰਡ ਬਾय ISI। ਪਿਕਚਰ ਦੇ ਵਿੱਚ ਦੱਸਿਆ ਗਿਆ ਕਿ ਖਾਲਿਸਤਾਨ ਮੂਵਮੈਂਟ ਦੇ ਜਿਹੜੇ ਪ੍ਰੋਟੋਗੋਨਿਸਟ ਸੀ, ਜਿਹੜੇ ਸੰਚਾਲਕ ਸੀ, ਜਿਹੜੇ ਆਗੂ ਸੀ, ਉਹਨਾਂ ਦਾ ਸਬੰਧ ਦਾਊਦ ਇਬਰਾਹਿਮ, ਜਿਹੜੇ ਬੰਬੇ ਦਾ ਡੌਨ ਸੀ, ਉਹਨਾਂ ਨਾਲ ਹੈ। ਬੁੱਕ ਵਿੱਚ ਦੱਸਿਆ ਗਿਆ ਕਿ ਖਾਲਿਸਤਾਨੀ ਡਰੱਗਸ ਦੇ ਵਪਾਰ ਦੇ ਵਿੱਚ ਸ਼ਾਮਲ ਹਨ ਤੇ ਡਰੱਗ ਮਨੀ ਦੇ ਨਾਲ ਉਹ ਆਪਣੀ ਮੂਵਮੈਂਟ ਨੂੰ ਰਨ ਕਰਦੇ ਹਨ। ਇਹ ਕਿਤਾਬ ਦੇ ਵਿੱਚ ਵੀ ਹੈ ਔਰ ਇਹ ਪਿਕਚਰ ਦੇ ਵਿੱਚ ਵੀ ਹੈ। ਦੋਨਾਂ ਦੇ ਵਿੱਚ ਮਿਲਦੀ ਜੁਲਦੀ ਕਹਾਣੀ ਹੈ, ਮਿਲਦੇ ਜੁਲਦਾ ਪੈਟਰਨ ਹੈ ਔਰ ਪੈਟਰਨ ਦੇ ਨਾਲ ਇਹ ਗੱਲਾਂ ਦੱਸੀਆਂ ਜਾ ਰਹੀਆਂ। ਔਰ ਪੂਰੇ ਇੰਡੀਆ ਦੇ ਲੋਕਾਂ ਦੇ ਵਿੱਚ ਤੇ ਵਰਲਡ ਦੇ ਲੋਕਾਂ ਦੇ ਵਿੱਚ ਮੂਵਮੈਂਟ ਪ੍ਰਤੀ ਇੱਕ ਨੈਗੇਟਿਵ ਜਿਹੜਾ ਇਮੇਜ ਹੈ, ਇੰਪ੍ਰੈਸ਼ਨ ਹੈ, ਉਹ ਦਿੱਤਾ ਜਾ ਰਿਹਾ ਹੈ।
ਤੁਸੀਂ ਖੁਦ ਸੋਚੋ ਆਪਣੇ ਉਹਨਾਂ ਨੌਜਵਾਨਾਂ ਬਾਰੇ ਜਿਨ੍ਹਾਂ ਨੇ ਲੜਾਈ ਲੜੀ ਹੈ ਕਿ ਕੀ ਉਹ ਕਿਸੇ ਦੇ ਕਹਿਣ ਤੇ ਲੜੇ ਸੀ ਕਿ ਜਾਂ ਕਿਸੇ ਦੇ ਕਹਿਣ ਤੇ ਘਰੋਂ ਤੁਰੇ ਸੀਗੇ। ਐਸਾ ਬਿਲਕੁਲ ਵੀ ਨਹੀਂ ਹੈ। ਤੁਸੀਂ ਆਪਣੀ ਕੌਮ ਤੇ ਆਪਣੇ ਸਿਧਾਂਤਾਂ ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਤੇ ਇਹਦੇ ਤੇ ਵਿਸ਼ਵਾਸ ਕਰੋ, ਆਪਣੇ ਨੌਜਵਾਨਾਂ ਤੇ ਵਿਸ਼ਵਾਸ ਕਰੋ ਔਰ ਇੰਡੀਅਨ ਪ੍ਰੋਪੇਗੈਂਡਾ ਤੇ ਬਿਲਕੁਲ ਇਹਨੂੰ ਇਸ ਪ੍ਰਭਾਵ ਨੂੰ ਕਬੂਲਣਾ ਨਹੀਂ, ਇਹਦੇ ਤੇ ਵਿਸ਼ਵਾਸ ਨਹੀਂ ਕਰਨਾ। ਇਹ ਸਾਨੂੰ ਬਦਨਾਮ ਕਰਨ ਦੀ ਕਿਤਾਬਾਂ ਤੇ ਆਪਣਾ ਫਿਲਮਾਂ ਦਾ ਸਹਾਰਾ ਲਿਆ ਜਾ ਰਿਹਾ ਔਰ ਇਹਦੇ ਵਿੱਚ ਕਿਤਾਬ ਦੇ ਵਿੱਚ ਵੀ ਔਰ ਪਿਕਚਰ ਦੇ ਵਿੱਚ ਵੀ ਮੈਂ ਕਲੀਅਰ ਕੱਟ ਕਰਾਂ ਕਿ ਸਾਨੂੰ ਹਰ ਪੱਧਰ ਤੇ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਅਸੀਂ ਟੈਰਰਿਸਟਾਂ, ਅਸੀਂ ਨਾਰਕੋ ਟੈਰਰਿਜ਼ਮ ਨੂੰ ਫੈਲਾ ਰਹੇ ਹਾਂ ਔਰ ਅਸੀਂ ਕਿਸੇ ਬਾਹਰਲੀ ਤਾਕਤ ਦੇ ਇਸ਼ਾਰੇ ਤੇ ਚੱਲ ਰਹੇ ਹਾਂ ਜੋ ਕੋਰਾ ਝੂਠ ਹੈ। ਔਰ ਇਸ ਕੋਰੇ ਝੂਠ ਨੂੰ ਤੋੜਨਾ, ਭੰਡਣਾ, ਇਸ ਬਿਰਤਾਂਤ ਨੂੰ ਤੋੜਨਾ ਔਰ ਆਪਣਾ ਖਾਲਸਾਈ ਬਿਰਤਾਂਤ ਸਿਰਜਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੰਸਦ ਦੇ ਬਜਟ ਸੈਸ਼ਨ ਵਿੱਚ ਸ਼ਾਮਿਲ ਹੋਣ ਲਈ ਰੋਕਥਾਮ ਹਿਰਾਸਤ ਤੋਂ ਅਸਥਾਈ ਰਿਹਾਈ ਦੀ ਮੰਗ ਕਰਨ ਵਾਲੀ ਉਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹਾਲਾਂਕਿ ਅਦਾਲਤ ਦਾ ਵਿਸਥਾਰਿਤ ਫੈਸਲਾ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੀ ਡਿਵੀਜ਼ਨ ਬੈਂਚ ਦੇ ਸਾਹਮਣੇ ਹੋਈ। ਪਟੀਸ਼ਨਕਰਤਾ ਅੰਮ੍ਰਿਤਪਾਲ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਨੇ ਕੇਂਦਰ ਸਰਕਾਰ, ਲੋਕ ਸਭਾ ਦੇ ਸਪੀਕਰ ਅਤੇ ਹੋਰ ਸਬੰਧਤ ਧਿਰਾਂ ਨੂੰ ਪੈਰੋਲ ਦੀ ਮੰਗ ਕਰਦੇ ਹੋਏ ਬੇਨਤੀਆਂ ਪੇਸ਼ ਕੀਤੀਆਂ ਹਨ ਤਾਂ ਜੋ ਬਜਟ ਸੈਸ਼ਨ ਵਿੱਚ ਹਿੱਸਾ ਲੈ ਸਕਣ, ਜੋ ਕਿ 28 ਜਨਵਰੀ ਤੋਂ 13 ਫਰਵਰੀ ਅਤੇ 9 ਮਾਰਚ ਤੋਂ 2 ਅਪ੍ਰੈਲ ਤੱਕ 2 ਪੜਾਵਾਂ ਵਿੱਚ ਹੋ ਰਿਹਾ ਹੈ। ਪਟੀਸ਼ਨ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਹਨਾਂ ਵਿਰੁੱਧ ਜਾਰੀ ਕੀਤਾ ਗਿਆ ਰੋਕਥਾਮ ਹਿਰਾਸਤ ਆਦੇਸ਼ ਰਾਜਨੀਤਿਕ ਬਦਲਾਖੋਰੀ ਤੋਂ ਪ੍ਰੇਰਿਤ ਸੀ, ਉਹਨਾਂ ਨੂੰ ਚੁਣੇ ਹੋਏ ਪ੍ਰਤੀਨਿਧ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਰੋਕ ਰਿਹਾ ਸੀ। ਉਹਨਾਂ ਦਲੀਲ ਦਿੱਤੀ ਕਿ ਉਹਨਾਂ ਦੀ ਲਗਾਤਾਰ ਨਜ਼ਰਬੰਦੀ 1.9 ਮਿਲੀਅਨ ਵੋਟਰਾਂ ਦੀ ਲੋਕਤੰਤਰੀ ਇੱਛਾ ਨੂੰ ਪ੍ਰਭਾਵਿਤ ਕਰ ਰਹੀ ਹੈ। ਸੁਣਵਾਈ ਦੌਰਾਨ ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਵਧੀਕ ਸੋਲੀਸਿਟਰ ਜਨਰਲ ਸਤਿਆਪਾਲ ਜੈਨ ਨੇ ਅਦਾਲਤ ਨੂੰ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਸੰਸਦ ਤੋਂ ਲਗਾਤਾਰ ਗੈਰ ਹਾਜ਼ਰੀ 59 ਬੈਠਕਾਂ ਤੱਕ ਪਹੁੰਚ ਗਈ ਹੈ, ਪਰ ਇਸ ਨਾਲ ਉਹਨਾਂ ਦੀ ਮੈਂਬਰਸ਼ਿਪ ਲਈ ਕੋਈ ਤੁਰੰਤ ਖਤਰਾ ਨਹੀਂ ਹੈ। ਉਹਨਾਂ ਸਪਸ਼ਟ ਕੀਤਾ ਕਿ ਸੰਸਦ ਮੈਂਬਰ ਛੁੱਟੀ ਦੀ ਅਰਜ਼ੀ ਦੇ ਸਕਦੇ ਹਨ, ਜਿਸ ਨੂੰ ਆਮ ਤੌਰ ਤੇ ਸੰਸਦੀ ਕਮੇਟੀ ਦੁਆਰਾ ਮਨਜ਼ੂਰੀ ਦਿੱਤੀ ਜਾਂਦੀ ਹੈ। ਕੇਂਦਰ ਸਰਕਾਰ ਨੇ ਇਹ ਵੀ ਕਿਹਾ ਕਿ ਜਦੋਂ ਕਿ 60 ਬੈਠਕਾਂ ਲਈ ਸੰਸਦ ਤੋਂ ਲਗਾਤਾਰ ਗੈਰ ਹਾਜ਼ਰੀ ਤੋਂ ਬਾਅਦ ਸੀਟ ਨੂੰ ਖਾਲੀ ਘੋਸ਼ਿਤ ਕਰਨ ਦਾ ਪ੍ਰਬੰਧ ਹੈ, ਇਹ ਨਿਯਮ ਲਾਜ਼ਮੀ ਨਹੀਂ ਹੈ ਅਤੇ ਹਰੇਕ ਮਾਮਲੇ ਤੇ ਸੰਸਦੀ ਪੱਧਰ ਤੇ ਵਿਚਾਰ ਕੀਤਾ ਜਾਂਦਾ ਹੈ। ਸਤਿਆਪਾਲ ਜੈਨ ਨੇ ਇਹ ਵੀ ਕਿਹਾ ਕਿ ਸੰਸਦ ਦੀ ਗੈਰ ਹਾਜ਼ਰੀ ਦੀ ਹਮਦਰਦੀ ਕਮੇਟੀ ਬਿਮਾਰੀ, ਦੁਰਘਟਨਾ ਜਾਂ ਨਜ਼ਰਬੰਦੀ ਵਰਗੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੇ ਮਾਮਲਿਆਂ ਵਿੱਚ ਰਾਹਤ ਦੀ ਸਿਫਾਰਿਸ਼ ਕਰਦੀ ਹੈ। ਉਹਨਾਂ ਅਦਾਲਤ ਨੂੰ ਭਰੋਸਾ ਦਿੱਤਾ ਕਿ ਜੇਕਰ ਪਟੀਸ਼ਨਰ ਛੁੱਟੀ ਲਈ ਅਰਜ਼ੀ ਦਿੰਦਾ ਹੈ ਤਾਂ ਇਸ ਨੂੰ ਸਵੀਕਾਰ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਉਹਨਾਂ ਦੀ ਮੈਂਬਰਸ਼ਿਪ ਲਈ ਕੋਈ ਤੁਰੰਤ ਖਤਰਾ ਨਹੀਂ ਹੈ। ਸੁਣਵਾਈ ਦੌਰਾਨ ਵਕੀਲ ਧੀਰਜ ਜੈਨ ਵੀ ਉਹਨਾਂ ਦੇ ਨਾਲ ਮੌਜੂਦ ਸਨ। ਅਦਾਲਤ ਦੇ ਫੈਸਲੇ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਸੰਸਦ ਮੈਂਬਰਾਂ ਨੂੰ ਸੰਸਦ ਸੈਸ਼ਨ ਵਿੱਚ ਸ਼ਾਮਿਲ ਹੋਣ ਲਈ ਰੋਕਥਾਮ ਹਿਰਾਸਤ ਵਿੱਚ ਅਸਥਾਈ ਰਿਹਾਈ ਦੇਣ ਤੇ ਸਖਤ ਰੁਖ ਅਪਣਾ ਰਹੀ ਹੈ, ਜਦੋਂ ਕਿ ਅੰਤਿਮ ਆਦੇਸ਼ ਵਿੱਚ ਵਿਸਤ੍ਰਿਤ ਕਾਨੂੰਨੀ ਆਧਾਰ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਬਾਰਡਰ ਇਲਾਕਿਆਂ ਨੂੰ ਜੰਗ ਅਤੇ ਤਣਾਅ ਦੇ ਮੈਦਾਨਾਂ ਤੋਂ ਕੱਢ ਕੇ ਆਰਥਿਕ ਤਰੱਕੀ ਦੇ ਕੇਂਦਰ ਵਜੋਂ ਵਿਕਸਿਤ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਮਾਝਾ ਖੇਤਰ ਦੇ ਜ਼ਿਲ੍ਹੇ ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਨੂੰ ਸਿਰਫ ਸੁਰੱਖਿਆ ਦੇ ਨਜ਼ਰੀਏ ਨਾਲ ਨਹੀਂ, ਸਗੋਂ ਦੇਸ਼ ਦੀ ਆਰਥਿਕ ਰੀੜ੍ਹ ਦੀ ਹੱਡੀ ਵਜੋਂ ਤਿਆਰ ਕਰਨ ਦੀ ਲੋੜ ਹੈ। ਉਹਨਾਂ ਨੇ ਦੱਸਿਆ ਕਿ 1965 ਅਤੇ 1971 ਦੀਆਂ ਜੰਗਾਂ ਤੋਂ ਲੈ ਕੇ ਇਹ ਬਾਰਡਰ ਖੇਤਰ ਹਮੇਸ਼ਾ ਤਣਾਅ ਦਾ ਕੇਂਦਰ ਰਹੇ ਹਨ, ਜਿਸ ਦਾ ਸਭ ਤੋਂ ਵੱਡਾ ਨੁਕਸਾਨ ਇੱਥੋਂ ਦੇ ਆਮ ਲੋਕਾਂ ਨੂੰ ਝੱਲਣਾ ਪਿਆ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ TAPI ਗੈਸ ਪਾਈਪਲਾਈਨ ਪ੍ਰੋਜੈਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੀ ਸਾਲਾਨਾ ਸਮਰੱਥਾ ਲਗਭਗ 33 ਬਿਲੀਅਨ ਕਿਊਬਿਕ ਮੀਟਰ ਹੈ। ਉਸ ਦੇ ਮੁਤਾਬਕ ਜੇ ਇਸ ਗੈਸ ਦਾ ਸਿੱਧਾ ਲਾਭ ਮਾਝਾ ਖੇਤਰ ਨੂੰ ਦਿੱਤਾ ਜਾਵੇ ਤਾਂ ਇੱਥੇ ਉਦਯੋਗਿਕ ਕ੍ਰਾਂਤੀ ਆ ਸਕਦੀ ਹੈ। ਉਹਨਾਂ ਨੇ ਮੰਗ ਕੀਤੀ ਕਿ ਫਾਜ਼ਿਲਕਾ ਤੋਂ ਆਉਣ ਵਾਲੀ ਗੈਸ ਲਾਈਨ ਨੂੰ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਤੱਕ ਵਿਸਥਾਰ ਕੀਤਾ ਜਾਵੇ ਅਤੇ ਇਲਾਕੇ ਵਿੱਚ ਗੈਸ ਹੱਬ ਬਣਾਏ ਜਾਣ। ਉਹਨਾਂ ਕਿਹਾ ਕਿ ਜਿੱਥੇ ਵੱਡੇ ਬੁਨਿਆਦੀ ਢਾਂਚੇ ਜਿਵੇਂ ਪਾਈਪਲਾਈਨ, ਰੇਲਵੇ ਅਤੇ ਲੌਜਿਸਟਿਕ ਨੈਟਵਰਕ ਵਿਕਸਿਤ ਹੁੰਦੇ ਹਨ, ਉੱਥੇ ਉਦਯੋਗ ਖੜ੍ਹਦੇ ਹਨ, ਰੁਜ਼ਗਾਰ ਪੈਦਾ ਹੁੰਦਾ ਹੈ ਅਤੇ ਸ਼ਹਿਰ ਤਰੱਕੀ ਕਰਦੇ ਹਨ। ਇਸ ਨਾਲ ਖੇਤੀਬਾੜੀ ਨੂੰ ਵੀ ਲਾਭ ਮਿਲਦਾ ਹੈ। ਸੁਰੱਖਿਆ ਮਾਮਲੇ ਤੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਜਿੱਥੇ ਆਰਥਿਕ ਗਤੀਵਿਧੀਆਂ ਵਧਦੀਆਂ ਹਨ, ਉੱਥੇ ਸਥਿਰਤਾ ਦੀ ਲੋੜ ਵੱਧਦੀ ਹੈ ਅਤੇ ਟਕਰਾਅ ਦੀ ਕੀਮਤ ਆਪਣੇ ਆਪ ਹੀ ਮਹਿੰਗੀ ਹੋ ਜਾਂਦੀ ਹੈ। ਇਸ ਲਈ ਬਾਰਡਰ ਖੇਤਰਾਂ ਵਿੱਚ ਉਦਯੋਗਿਕ ਵਿਕਾਸ ਜੰਗ ਦੇ ਖਤਰੇ ਨੂੰ ਘਟਾਉਣ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਹੈ।
ਇਸ ਮੌਕੇ ਉਹਨਾਂ ਨੇ ਵੱਡਾ ਐਲਾਨ ਕਰਦਿਆਂ ਦੱਸਿਆ ਕਿ 28 ਮਾਰਚ ਨੂੰ ਅਟਾਰੀ ਵਾਹਗਾ ਬਾਰਡਰ ਤੇ ਬਾਰਡਰ ਖੋਲ੍ਹੋ ਰੈਲੀ ਕੀਤੀ ਜਾਵੇਗੀ। ਇਸ ਰੈਲੀ ਦਾ ਉਦੇਸ਼ ਭਾਰਤ-ਪਾਕਿਸਤਾਨ ਵਪਾਰ ਨੂੰ ਮੁੜ ਸ਼ੁਰੂ ਕਰਵਾਉਣਾ ਅਤੇ ਪੰਜਾਬ ਦੇ ਲੋਕਾਂ ਲਈ ਨਵੇਂ ਆਰਥਿਕ ਮੌਕੇ ਪੈਦਾ ਕਰਨਾ ਹੈ। ਉਹਨਾਂ ਨੇ ਪੰਜਾਬ ਦੇ ਲੋਕਾਂ, ਕਿਸਾਨਾਂ, ਵਪਾਰੀਆਂ ਤੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਇਸ ਰੈਲੀ ਵਿੱਚ ਸ਼ਮੂਲੀਅਤ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਭਵਿੱਖ ਨਾਲ ਜੁੜੀ ਇੱਕ ਅਹਿਮ ਲਹਿਰ ਹੈ। ਕਿ 28 ਤਰੀਕ ਮਾਰਚ ਨੂੰ ਵਾਘੇ ਵਿਖੇ ਅਸੀਂ ਇੱਕ ਬਹੁਤ ਵੱਡਾ ਇਕੱਠ ਕਰ ਰਹੇ ਹਾਂ। ਉਹਦਾ ਮਕਸਦ ਹੈ ਕਿ 30 ਸਾਲ ਤੋਂ ਸਾਡੇ ਸਿੱਖ ਬੰਦੀ ਜੇਲ੍ਹਾਂ ਦੇ ਵਿੱਚ ਬੈਠੇ ਹੈ। ਦੂਸਰਾ, ਅਸੀਂ ਵਾਘਾ ਖਿਲਾਉਣਾ ਚਾਹੁੰਦੇ ਹਾਂ ਟ੍ਰੇਡ ਦੇ ਲਈ, ਜਿਹਦਾ ਫਾਇਦਾ ਬਹੁਤ ਜ਼ਿਆਦਾ ਹੋਇਆ ਤੇ ਜਿਹੜੀ ਸਾਡੀ GDP ਹੈ ਇੰਡੀਆ ਦੀ ਉਹ ਵੀ ਵਧੂਗੀ। ਪਹਿਲਾਂ ਜਦੋਂ ਟ੍ਰੇਡ ਚੱਲਦੀ ਸੀਗੀ ਤਾਂ US ਡਾਲਰਸ 2 ਤੇ 3 ਬਿਲੀਅਨ ਐਨੂਅਲ ਡਾਲਰਸ ਦੀ ਟ੍ਰੇਡ ਵਾਘੇ ਦੇ ਵਿੱਚੋਂ ਦੀ ਜਾਂਦੀ ਸੀਗੀ ਤੇ ਹੁਣ ਜਿਹੜਾ ਨਿੱਲ ਹੈ ਇਹਦੇ ਨਾਲ ਪੰਜਾਬ ਦਾ ਬਹੁਤ ਬੇੜਾ ਗਰਕ ਹੋ ਰਿਹਾ ਹੈ। ਔਰ ਪੰਜਾਬ ਦੇ ਜਿਹੜੇ ਕਿਸਾਨ ਹੈ, ਅੱਜ ਵੀ ਤੁਸੀਂ ਦੇਖਿਆ ਕਿ 2 ਗੱਡੀ ਹੇਠ ਆ ਕੇ ਮਰ ਗਏ ਹੈ ਤੇ ਕਿਸਾਨਾਂ ਦਾ ਜਿਹੜਾ ਕਰਜ਼ਾ ਉਹ ਟੁੱਟੂਗਾ। ਜਿਹੜੀਆਂ ਦਵਾਈਆਂ ਨਸ਼ੇ ਵਿਕਦੇ ਹੈ, ਹੈਰੋਇਨ, ਗੈਂਗਸਟਰਿਜ਼ਮ ਹੈ, ਇਹ ਸਾਰਾ ਜਦੋਂ ਟ੍ਰੇਡ ਸ਼ੁਰੂ ਹੋ ਗਈ, ਰੋਜ਼ੀ ਮਿਲਣ ਲੱਗ ਪਈ, ਬੇਰੁਜ਼ਗਾਰੀ ਖਤਮ ਹੋ ਜੂਗੀ ਤੇ ਅਸੀਂ ਸਮਝਦੇ ਹਾਂ ਕਿ ਇਹ ਗੈਂਗਸਟਰਿਜ਼ਮ ਵੀ ਤੇ ਇਹ ਜਿਹੜੀਆਂ ਹੈਰੋਇਨ ਦੀਆਂ ਦੁਕਾਨਾਂ ਖੁੱਲ੍ਹੀਆਂ ਇਹ ਵੀ ਬੰਦ ਹੋ ਜਾਣਗੀਆਂ। ਅਸੀਂ ਇਹਨਾਂ ਨੂੰ ਮਾਰਨ ਦੇ ਹੱਕ ਦੇ ਵਿੱਚ ਨਹੀਂ ਹੈ, ਪਰ ਕਿਉਂ ਕਰਕੇ ਬੇਰੁਜ਼ਗਾਰੀ ਇੰਨੀ ਹੈ ਤਾਂ ਇਹ ਇਹੋ ਜਿਹੇ ਧੰਦੇ ਦੇ ਵਿੱਚ ਜਾ ਕੇ ਲੱਗਦੇ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਵਾਘੇ ਦਾ ਬਾਰਡਰ ਸਾਨੂੰ ਖੁੱਲ੍ਹਣਾ ਚਾਹੀਦਾ ਹੈ। ਦੂਸਰਾ, ਸਾਡੇ ਧਰਮ ਸਥਾਨ ਸਾਰੇ ਪਾਕਿਸਤਾਨ ਦੇ ਵਿੱਚ ਹੈ। ਰੋਜ਼ ਆਪਾਂ ਅਰਦਾਸ ਕਰਦੇ ਹਾਂ ਜਿਹੜੇ ਗੁਰਦੁਆਰੇ ਸਾਡੇ ਪਾਕਿਸਤਾਨ ਦੇ ਵਿੱਚ ਰਹਿ ਗਏ ਹੈ ਉਹਨਾਂ ਦੇ ਦਰਸ਼ਨ ਦੀਦਾਰ ਹੋਣ। ਪਰ ਇੱਕ ਚੀਜ਼ ਆਪਾਂ ਭੁੱਲ ਜਾਂਦੇ ਹਾਂ ਕਿ ਬੰਗਲਾਦੇਸ਼ ਦਾ ਜਿਹੜਾ ਕੈਪੀਟਲ ਦੱਖ ਹੈ, ਉਹਦੀ ਜਿਹੜੀ ਯੂਨੀਵਰਸਿਟੀ ਹੈ ਉੱਥੇ ਵੀ ਸਿੱਖਾਂ ਦੀ ਜ਼ਮੀਨ ਬਹੁਤ ਜ਼ਿਆਦਾ ਪਈ ਹੈ, ਜਿਹੜੀ ਅਜੇ ਤੱਕ STPC ਨੇ ਕਲੇਮ ਨਹੀਂ ਕੀਤੀ। ਨਾ ਸਿੱਖਾਂ ਨੇ ਕਲੇਮ ਕੀਤੀ ਹੈ, ਨਾ ਇੰਡੀਆ ਨੇ ਕਲੇਮ ਕੀਤੀ ਹੈ। ਅਸੀਂ ਉਸ ਨੂੰ ਕਲੇਮ ਕਰਨਾ ਚਾਹੁੰਦੇ ਹਾਂ ਕਿ ਜਿਹੜੀਆਂ ਸਾਡੀਆਂ ਜ਼ਮੀਨਾਂ ਯੂਨੀਵਰਸਿਟੀ ਦਾਖੇ ਦੇ ਵਿੱਚ ਪਈਆਂ ਉਹ ਸਾਨੂੰ ਵਾਪਸ ਮਿਲਣ। ਇਹਦੇ ਨਾਲ ਜਿਹੜਾ ਫਾਇਦਾ ਹੋਣਾ ਹੈ, ਹੁਣ ਚਬਾਰ ਖੋਲ੍ਹਿਆ ਹੋਇਆ ਹੈ ਈਰਾਨ ਦੇ ਵਿੱਚ ਬੰਦਰਗਾਹ ਇੰਡੀਆ ਨੇ, ਪਰ ਇਹ ਹਮੇਸ਼ਾ ਖੁੱਲ੍ਹੀ ਨਹੀਂ ਰਹਿ ਸਕਦੀ, ਨਾ ਅਮਰੀਕਾ ਨੇ ਇਹਨੂੰ ਖੁੱਲ੍ਹੀ ਰਹਿਣ ਦੇਣਾ। ਸੋ ਜੇ ਲੈਂਡ ਰੂਟ ਹੋ ਜੇ ਤੁਰਕਮੇਨਿਸਤਾਨ ਤੋਂ ਲੈ ਕੇ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ ਤੇ ਫਾਜ਼ਿਲਕਾ ਤੋਂ ਇੱਕ ਪਾਈਪਲਾਈਨ ਤਾਂ ਇਸ ਰੂਟ ਤੋਂ ਆ ਜੇ, ਦੂਸਰੀ ਪਾਈਪਲਾਈਨ ਈਰਾਨ, ਪਾਕਿਸਤਾਨ, ਫਾਜ਼ਿਲਕਾ ਤਾਂ ਆ ਜੇ, ਤਾਂ ਮੇਰਾ ਮਤਲਬ ਹੈ ਜਿਹੜਾ ਹੁਣ ਸਮੁੰਦਰੀ ਜਹਾਜ਼ਾਂ ਦੇ ਨਾਲ ਗੈਸ ਆਉਂਦਾ ਹੈ, ਜਿਵੇਂ ਸੰਕਟ ਇਹ ਪਿਆ ਰਹਿਣਾ ਤੇ ਇਹ ਆਲਟਰਨੇਟਿਵ ਰੂਟ ਹੈ ਜਿਹਦੇ ਨਾਲ ਗੈਸ ਆ ਸਕਦੀ ਹੈ। ਇਹਦੇ ਲਈ ਇੰਡਸਟਰੀ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਲੱਗੂਗੀ, ਪੈਟਰੋਕੈਮੀਕਲ ਲੱਗੂਗੀ, ਹੋਰ ਚੀਜ਼ਾਂ, ਸਟੀਲ ਆਊਗਾ, ਸਾਰਾ ਕੁਛ ਆਊਗਾ। ਸੋ ਅਸੀਂ ਇਸ ਕਰਕੇ ਇਸ ਨੂੰ ਖੋਲ੍ਹਣਾ ਚਾਹੁੰਦੇ ਹਾਂ ਕਿ ਵਾਘਾ ਸਾਡਾ ਖੁੱਲ੍ਹੇ ਤੇ 28 ਤਰੀਕ ਨੂੰ ਅਸੀਂ ਇੱਕ ਬਹੁਤ ਵੱਡਾ ਉੱਥੇ ਮੁਜ਼ਾਹਰਾ ਕਰਨਾ ਚਾਹੁੰਦੇ ਹਾਂ ਤੇ ਅਸੀਂ ਜਿਹੜੇ ਫੂਡ ਪ੍ਰੋਸੈਸਿੰਗ ਦੇ ਵਜ਼ੀਰ ਸਾਹਿਬ ਹੈ, ਬਿੱਟਾ ਸਾਹਿਬ, ਰਵਨੀਤ ਸਿੰਘ, ਉਹਨਾਂ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਫੂਡ ਪ੍ਰੋਸੈਸਿੰਗ ਦੇ ਮਿਨਿਸਟਰ ਹੋ ਤੇ ਸਾਡਾ ਜਿਹੜਾ ਫਰੂਟ ਹੈ ਉਹ ਅਜਾਇਆ ਨਾ ਜਾਏ। ਤੇ ਜਿਹੜਾ ਵੀ ਹਿਮਾਚਲ ਤੋਂ ਫਰੂਟ ਆਉਂਦਾ ਹੈ, ਜੰਮੂ ਕਸ਼ਮੀਰ ਤੋਂ ਵੀ ਫਰੂਟ ਆਉਂਦਾ ਹੈ,
ਇਹ ਮਕੇਰੀਆਂ ਜਾਂ ਉਸ ਰੂਟ ਦੇ ਉੱਤੇ ਪਲਾਂਟਸ ਲੱਗਣ ਫੂਡ ਪ੍ਰੋਸੈਸਿੰਗ ਦੇ, ਜਿਹਦੇ ਨਾਲ ਉੱਥੇ ਨੌਕਰੀਆਂ ਵੀ ਮਿਲਣ ਉਸ ਇਲਾਕੇ ਦੇ ਬੰਦਿਆਂ ਨੂੰ, ਤੇ ਨਾਲੇ ਫੂਡ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਹੋਏ, ਬੇਰੁਜ਼ਗਾਰੀ ਉੱਥੇ ਖਤਮ ਹੋ ਜਾਵੇ। ਈਰਾਨ ਨੇ ਭਾਰਤ, ਚੀਨ ਅਤੇ ਰੂਸ ਸਮੇਤ 5 ਮਿੱਤਰ ਮੁਲਕਾਂ ਨੂੰ ਹਰਮੁਜ਼ ਜਲ ਮਾਰਗ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਨ੍ਹਾਂ ਮੁਲਕਾਂ ਵਿੱਚ ਇਰਾਕ ਅਤੇ ਪਾਕਿਸਤਾਨ ਵੀ ਸ਼ਾਮਿਲ ਹਨ। ਇਸ ਦਾ ਖੁਲਾਸਾ ਈਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਚੀ ਨੇ ਕੀਤਾ। ਇਸ ਦੌਰਾਨ ਖਾੜੀ ਸਹਿਯੋਗ ਕੌਂਸਲ ਦੇ ਸਕੱਤਰ ਜਨਰਲ ਜਾਸਿਮ ਮੁਹੰਮਦ ਅਲ ਬੁਦਾਵੀ ਨੇ ਈਰਾਨ ਤੇ ਦੋਸ਼ ਲਗਾਇਆ ਕਿ ਉਹ ਜਲ ਮਾਰਗ 'ਚੋਂ ਸੁਰੱਖਿਅਤ ਲਾਂਘੇ ਲਈ ਪੈਸੇ ਵਸੂਲ ਰਿਹਾ ਹੈ। ਅਰਾਗਚੀ ਨੇ ਸਪਸ਼ਟ ਕੀਤਾ ਕਿ ਈਰਾਨ ਦੇ ਦੁਸ਼ਮਣਾਂ ਨਾਲ ਜੁੜੇ ਜਹਾਜ਼ਾਂ ਨੂੰ ਇਸ ਰਣਨੀਤਿਕ ਜਲ ਮਾਰਗ ਰਾਹੀਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਜੰਗ ਲੜ ਰਹੇ ਹਾਂ, ਖਿੱਤੇ 'ਚੋਂ ਸਾਡੇ ਦੁਸ਼ਮਣਾਂ ਅਤੇ ਉਹਨਾਂ ਦੇ ਸਹਿਯੋਗੀਆਂ ਦੇ ਜਹਾਜ਼ਾਂ ਨੂੰ ਲੰਘਣ ਦੇਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ, ਪਰ ਇਹ ਬਾਕੀ ਸਾਰਿਆਂ ਲਈ ਖੁੱਲ੍ਹਾ ਹੈ। ਹਰਮੁਜ਼ ਜਲ ਮਾਰਗ ਰਾਹੀਂ ਵਪਾਰਕ ਜਹਾਜ਼ਾਂ ਦੀ ਆਵਾਜਾਈ ਵਿੱਚ ਪੈ ਰਹੇ ਅੜਿੱਕੇ ਕਾਰਨ ਆਲਮੀ ਪੱਧਰ ਤੇ ਚਿੰਤਾ ਵੱਧ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਜਲ ਮਾਰਗ ਪੂਰੀ ਤਰ੍ਹਾਂ ਨਾ ਖੋਲ੍ਹਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਦੱਸ ਦਈਏ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਭਾਰਤ ਨੇ ਪੱਛਮੀ ਏਸ਼ੀਆ ਵਿੱਚ ਜੰਗ ਜਲਦੀ ਤੋਂ ਜਲਦੀ ਖਤਮ ਕਰਨ ਅਤੇ ਹਰਮੁਜ਼ ਜਲ ਮਾਰਗ ਰਾਹੀਂ ਊਰਜਾ ਦੇ ਨਿਰਵਿਘਨ ਪ੍ਰਵਾਹ ਨੂੰ ਯਕੀਨੀ ਬਣਾਉਣ ਤੇ ਧਿਆਨ ਕੇਂਦਰਿਤ ਕਰਦਿਆਂ ਕੂਟਨੀਤਿਕ ਯਤਨ ਕੀਤੇ ਹਨ। ਨਵੀਂ ਦਿੱਲੀ ਦਾ ਮੰਨਣਾ ਹੈ ਕਿ ਜੇ ਇਸ ਸਮੁੰਦਰੀ ਲਾਂਘੇ ਦੀ ਘੇਰਾਬੰਦੀ ਜਾਰੀ ਰਹਿੰਦੀ ਹੈ ਤਾਂ ਭਾਰਤ ਸਮੇਤ ਕਈ ਦੇਸ਼ਾਂ ਨੂੰ ਇੰਧਨ ਅਤੇ ਖਾਦ ਦੀ ਸਮੱਸਿਆ ਨਾਲ ਜੂਝਣਾ ਪੈ ਸਕਦਾ ਹੈ। ਖਬਰ ਏਜੰਸੀਆਂ ਨੇ ਸੰਸਦ ਮੈਂਬਰ ਮੁਹੰਮਦ ਰਜ਼ਾ ਰਜ਼ਾਈ ਕਾਊਚੀ ਦੇ ਹਵਾਲੇ ਨਾਲ ਕਿਹਾ ਕਿ ਸੰਸਦ ਕਾਰੋਬਾਰੀ ਜਹਾਜ਼ਾਂ ਨੂੰ ਲਾਂਘਾ ਦੇਣ ਲਈ ਫੀਸ ਵਸੂਲਣ ਦੇ ਅਮਲ ਤੇ ਕੰਮ ਕਰ ਰਿਹਾ ਹੈ। ਜਹਾਜ਼ਾਂ ਅਤੇ ਤੇਲ ਟੈਂਕਰਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਫੀਸ ਦੇਣੀ ਚਾਹੀਦੀ ਹੈ। ਲੋਇਡਸ ਲਿਸਟ ਇੰਟੈਲੀਜੈਂਸ ਨੇ ਕਿਹਾ ਕਿ ਸਾਰੇ ਜਹਾਜ਼ ਸਿੱਧੇ ਟੋਲ ਨਹੀਂ ਦੇ ਰਹੇ ਹਨ, ਪਰ 2 ਜਹਾਜ਼ਾਂ ਨੇ ਯੂਆਨ ਵਿੱਚ ਅਦਾਇਗੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਜੰਗ ਆਲਮੀ ਅਰਥਚਾਰਿਆਂ ਲਈ ਤਬਾਹੀ ਦਾ ਕਾਰਨ ਬਣੇਗੀ। ਪੰਜਾਬ ਦੀ ਸਿਆਸਤ ਵਿੱਚ ਭ੍ਰਿਸ਼ਟਾਚਾਰ ਦੇ ਮਸਲੇ ਤੇ ਇੱਕ ਵਾਰ ਫਿਰ ਤਣਾਅ ਵੱਧ ਗਿਆ ਹੈ। ਵਿਰੋਧੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ। ਖਹਿਰਾ ਦਾ ਦੋਸ਼ ਹੈ ਕਿ ਕੀ ਮੁੱਖ ਮੰਤਰੀ ਇਹ ਦੱਸਣਗੇ ਕਿ ਉਹਨਾਂ ਦੇ ਮੰਤਰੀ ਸੋਂਦ ਆਪਣੇ ਵਿਭਾਗ ਦੇ ਇੱਕ ਅਧਿਕਾਰੀ ਵੱਲੋਂ ਕੀਤੇ ਗਏ ਲਗਭਗ 1 ਕਰੋੜ 80 ਲੱਖ ਰੁਪਏ ਦੇ ਘਪਲੇ ਵਿੱਚ ਕਾਰਵਾਈ ਕਿਉਂ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਵਿਜੀਲੈਂਸ ਬਿਊਰੋ ਵੱਲੋਂ ਰਿਪੋਰਟ ਦਿੱਤੇ ਜਾਣ ਦੇ ਬਾਵਜੂਦ ਵੀ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਨੂੰ ਰੋਕ ਕੇ ਰੱਖਣਾ ਗੰਭੀਰ ਸਵਾਲ ਖੜੇ ਕਰਦਾ ਹੈ। ਖਹਿਰਾ ਨੇ ਤਿੱਖਾ ਹਮਲਾ ਕਰਦਿਆਂ ਪੁੱਛਿਆ ਕਿ ਕੀ ਇਹੀ ਹੈ ਸਰਕਾਰ ਦਾ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਮਾਡਲ। ਉਹਨਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਸਪਸ਼ਟੀਕਰਨ ਦੇਵੇ ਅਤੇ ਦੋਸ਼ੀਆਂ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ। ਲੋਕਾਂ ਦਾ, ਭਾਰਤ ਸਰਕਾਰ ਦਾ ਪਬਲਿਕ ਮਨੀ, ਪਬਲਿਕ ਐਕਸਚੇਕਰ ਦਾ 1 ਕਰੋੜ 80 ਲੱਖ ਰੁਪਇਆ ਠੱਗਿਆ ਗਿਆ। ਹੁਣ ਮੈਂ ਤਰਨਪ੍ਰੀਤ ਸਿੰਘ ਸੌਂਦ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਤਾਂ ਕਹਿੰਦੇ ਆ ਕਿ ਅਸੀਂ ਕਿਸੇ ਭ੍ਰਿਸ਼ਟ ਬੰਦੇ ਨੂੰ ਬਖਸ਼ਾਂਗੇ ਨਹੀਂ, ਤੇ ਤੁਸੀਂ ਤੁਹਾਡੇ ਹੀ ਡਿਪਾਰਟਮੈਂਟ ਦਾ ਇੱਕ ਏਡੀਸੀ ਅਰੁਣ ਸ਼ਰਮਾ ਜਿਹੜਾ ਕਿ ਦੋਸ਼ੀ ਆ, ਜਿਹਦੇ ਖਿਲਾਫ ਵਿਜੀਲੈਂਸ ਬਿਊਰੋ ਤੁਹਾਡੀ ਪੁਲਿਸ ਉਹਨੂੰ ਪ੍ਰੋਸੀਕਿਊਟ ਯਾਨੀ ਕਿ ਉਹਨਾਂ ਨੂੰ ਉਹਦੇ ਖਿਲਾਫ ਮੁਕੱਦਮਾ ਦਰਜ ਕਰਨ ਦੀ, ਕਿਉਂਕਿ ਜਿਹੜੀ ਦੁਬਾਰਾ FIR ਹੋਈ ਉਹਦੇ ਵਿੱਚ ਉਹ ਉਨੀ ਦੇਰ ਤੱਕ ਨਾਮਜ਼ਦ ਨਹੀਂ ਕੀਤਾ ਜਾ ਸਕਦਾ ਜਿੰਨੀ ਦੇਰ ਤੱਕ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜਾ ਮਿਨਿਸਟਰ ਆ ਤਰਨਪ੍ਰੀਤ ਸੌਂਦ ਰੂਰਲ ਡਿਵੈਲਪਮੈਂਟ ਦਾ, ਉਹ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦਿੰਦੇ। तो मैं भगवंत मान ਨੂੰ ਪੁੱਛਣਾ ਚਾਹੁੰਦਾ ਕਿ ਇਹ ਤੁਹਾਡਾ ਜ਼ੀਰੋ ਟੋਲਰੈਂਸ ਦਾ ਕਰਪਸ਼ਨ ਦੇ ਖਿਲਾਫ ਵਾਅਦਾ ਹੈ। ਮੇਰੇ ਹਿਸਾਬ ਦੇ ਨਾਲ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਨਹੀਂ ਗੀ, ਇਹ 100% ਫॉर ਕਰਪਸ਼ਨ ਆਮ ਆਦਮੀ ਪਾਰਟੀ ਦੀ ਪਾਲਿਸੀ ਮੈਨੂੰ ਨਜ਼ਰ ਆ ਰਹੀ ਆ। ਅੱਜ ਮੈਂ ਇਸ ਪ੍ਰੈਸ ਮੀਡੀਆ ਜ਼ਰੀਏ ਇਹ ਜ਼ਰੂਰ ਚਾਹੂੰਗਾ ਕਿ ਜਿਹੜਾ ਮੀਡੀਆ ਸਾਰੇ ਪੰਜਾਬ ਦਾ ਮੇਨ ਸਟ੍ਰੀਮ ਮੀਡੀਆ ਉਹ ਇਹਨੂੰ ਪੁੱਛਣ ਜ਼ਰੂਰ ਕਿ ਆ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਉਹ ਕਿਉਂ 5 ਮਹੀਨਿਆਂ ਤੋਂ ਤੁਸੀਂ ਰੋਕ ਕੇ ਰੱਖੀ ਹੋਈ। ਕੀ ਅਰੁਣ ਸ਼ਰਮਾ ਦੇ ਨਾਲ ਤੁਹਾਡੀ ਸੈਟਿੰਗ ਹੋ ਗਈ ਹੈ? ਕੀ ਤੁਸੀਂ ਉਹਦੇ ਤੋਂ ਕੋਈ ਅੰਡਰ ਹੈਂਡ ਕਿਸੇ ਤਰ੍ਹਾਂ ਦੇ ਪੈਸੇ ਲੈ ਲਏ ਨੇ ਤਾਂ ਕਿ ਤੁਸੀਂ ਅਰੁਣ ਸ਼ਰਮਾ ਵਰਗੇ ਕਰਪਟ ਔਰ ਜਿਹੜੇ ਹੋਰ ਅਫਸਰ ਨੇ ਜਾਂ ਜਿਹੜਾ ਕੰਧਾਰਾ ਸਿੰਘ ਆ, 2 FIRs ਹੋ ਗਈਆਂ ਇਸ ਕੇਸ ਵਿੱਚ ਲੇਕਿਨ ਅੱਜ ਤੱਕ ਕੋਈ ਐਕਸ਼ਨ ਨਹੀਂ ਹੋਇਆ। ਇਹਦੇ ਨਾਲ ਹੀ ਇਹਨਾਂ ਦੇ ਜ਼ੀਰੋ ਟੋਲਰੈਂਸ ਫॉर ਅਗੇਂਸਟ ਕਰਪਸ਼ਨ ਦੀ ਫੂਕ ਕੱਲ ਇੱਕ ਵੀਡੀਓ ਨੇ ਕੱਢ ਦਿੱਤੀ, ਜਿਹੜਾ ਇੱਕ ਮੁੰਡਾ ਵਰੁਣ ਅੰਮ੍ਰਿਤਸਰ ਤੋਂ ਬੋਲਿਆ ਸੋਸ਼ਲ ਮੀਡੀਆ ਦੇ ਉੱਤੇ। उसने सारा खुलासा करता कि मेरे तल्लुकात मनीष सिसोदिया के नाल ने, मेरे तल्लुकात प्रभवीर सिंह बराड़ जिला प्रधान आम आदमी पार्टी के पंचसभ के चेयरमैन के नाल ने, मेरे तल्लुकात जिहड़े ने वो शहरी कलसी के नाल ने। और उन्हें काम सारे गिनाते कि असीं ठेके लैंदे सी, असीं रेता बजरी के ठेके लैंदे सी, असीं कमिशन खांदे सीगे। और सब तो इंटरस्टिंग फैक्ट उन्हें किया कि एक चेयरमैनी दे वास्ते रविंदर डावर, वो भी आम आदमी पार्टी का, उन्हें भी सोशल मीडिया के उत्ते एक वीडियो शेयर की है कि उन्होंने चेयरमैन लाने वास्ते इस प्रभवीर सिंह बराड़ नूं
ਵਰੁਣ ਸ਼ਰਮਾ ਨੇ 50 ਲੱਖ ਰੁਪਇਆ ਦਿੱਤਾ ਲੇਕਿਨ ਉਸ ਨੂੰ ਚੇਅਰਮੈਨ ਨਹੀਂ ਲਾਇਆ ਗਿਆ। ਇਹਦਾ ਮਤਲਬ ਕਿ ਪੰਜਾਬ ਦੇ ਵਿੱਚ ਅਹੁਦੇ ਵਿਕਾਊ ਨੇ। ਪੰਜਾਬ ਦੀ ਆਮ ਆਦਮੀ ਪਾਰਟੀ ਸਾਰੇ ਅਹੁਦਿਆਂ ਨੂੰ ਪੰਜਾਬ ਦੇ ਵਿੱਚ ਵੇਚ ਰਹੀ ਹੈ, ਆਕਸ਼ਨ ਤੇ ਲਾਏ ਹੋਏ ਨੇ। ਇਹਦੇ ਨਾਲੋਂ ਮਾੜੀ ਸਰਕਾਰ, ਇਹਦੇ ਨਾਲੋਂ ਕਰਪਟ ਸਰਕਾਰ ਮੈਂ ਜ਼ਿੰਦਗੀ ਦੇ ਵਿੱਚ, ਜਿਹੜਾ 70-75 ਸਾਲ ਕਹਿੰਦੇ ਨੇ ਰੋਜ਼, ਅਸੀਂ ਇਦਾਂ ਦੇ ਕਰਪਟ ਬੰਦੇ, ਕਰਪਟ ਸਰਕਾਰ ਨਹੀਂ ਦੇਖੀ। ਮੈਂ ਚੀਫ ਡਾਇਰੈਕਟਰ ਵਿਜੀਲੈਂਸ ਨੂੰ, ਸੈਕਟਰੀ, ਪ੍ਰਿੰਸੀਪਲ ਸੈਕਟਰੀ ਰੂਰਲ ਡਿਵੈਲਪਮੈਂਟ ਨੂੰ ਇਹਦਾ 20 ਲੱਖ ਰੁਪਏ ਦਾ ਇੱਕ ਡਾਕੂਮੈਂਟਡ ਗਮਨ ਦੇ ਬਾਰੇ ਚਿੱਠੀ ਲਿਖ ਕੇ ਭੇਜੀ, ਲੇਕਿਨ 20-25 ਦਿਨ ਹੋ ਗਏ ਨੇ, ਨਾ ਵਿਜੀਲੈਂਸ ਬੋਲੀ, ਨਾ ਕੋਈ ਸੈਕਟਰੀ ਬੋਲਿਆ, ਨਾ ਕੋਈ ਰੂਰਲ ਡਿਵੈਲਪਮੈਂਟ ਦਾ ਮਿਨਿਸਟਰ ਬੋਲਿਆ। ਸੋ ਇਹ ਸਾਰੇ ਮਸਲੇ ਦੱਸਦੇ ਨੇ ਕਿ ਇਹ ਜ਼ੀਰੋ ਟੋਲਰੈਂਟ ਅਗੇਂਸਟ ਕਰਪਸ਼ਨ ਵਾਲੀ ਸਰਕਾਰ ਨਹੀਂ ਗੀ, ਇਹ 100% ਕਰਪਟ ਬੰਦਿਆਂ ਨੂੰ, ਕਰਪਟ ਅਫਸਰਾਂ ਨੂੰ ਬਚਾਉਣ ਵਾਲੀ ਸਰਕਾਰ ਆ। ਇਸ ਲਈ ਅੱਜ ਦੇ ਇਹ ਮੇਰੇ ਵਿਸ਼ੇ ਸੀਗੇ। ਸਿਰਫ ਇਹਨਾਂ ਨੂੰ ਸ਼ੀਸ਼ਾ ਦਿਖਾਉਣਾ ਸੀ ਭਗਵੰਤ ਮਾਨ ਨੂੰ, ਜਿਹੜਾ ਰੋਜ਼ ਚੁਟਕਲੇ ਸੁਣਾਉਂਦਾ, ਲੋਕਾਂ ਨੂੰ ਝੇਡਾਂ ਕਰਦਾ, ਕਹਾਣੀਆਂ ਮਨ ਘੜਤ ਝੂਠੀਆਂ ਸੁਣਾਉਂਦਾ। ਪਰ ਇਹਨਾਂ ਦੀ ਪੰਜਾਬ ਦੀ ਸਰਕਾਰ ਕਿਵੇਂ ਭ੍ਰਿਸ਼ਟਾਚਾਰ ਵਿੱਚ ਲਿਪਤ ਹੈ ਔਰ ਕਿਵੇਂ ਇਹ ਆਪਣੇ ਅਫਸਰਾਂ ਨੂੰ ਬਚਾ ਰਹੇ ਨੇ, ਕਿਵੇਂ ਉਹਨਾਂ ਤੋਂ ਮਹੀਨਾ, ਹਫਤਾ ਤੇ ਪੈਸੇ ਖਾ ਕੇ ਇਹਨਾਂ ਦੀ ਪ੍ਰੋਟੈਕਸ਼ਨ ਕਰਦੇ ਨੇ। ਚਾਹੇ ਉਹ ਅਰੁਣ ਸ਼ਰਮਾ ADC ਹੈ, ਜਿਹੜਾ ਕਿ ਹੁਣ ਹੈੱਡਕੁਆਰਟਰ ਤੇ ਪੋਸਟਡ ਹੈ, ਤੇ ਚਾਹੇ ਕੁਲਵਿੰਦਰ ਰੰਧਾਵਾ BDPO, ਜਿਹਨੂੰ ਬਾਰ-ਬਾਰ ਸਸਪੈਂਸ਼ਨ ਤੇ ਪਰਚੇ ਦਰਜ ਹੋਣ ਤੋਂ ਬਾਅਦ ਵੀ ਇੱਕ ਬਤੌਰ PDO ਲਾਇਆ ਜਾ ਰਿਹਾ। ਇਹ ਮੇਰੇ ਅੱਜ ਦੇ ਵਿਸ਼ੇ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਈਰਾਨ ਦੇ ਊਰਜਾ ਬੁਨਿਆਦੀ ਢਾਂਚੇ ਤੇ ਹਮਲੇ 6 ਅਪ੍ਰੈਲ ਤੱਕ ਰੋਕ ਰਹੇ ਹਨ ਅਤੇ ਤਹਿਰਾਨ ਨੂੰ ਹੋਰਮੁਜ਼ ਜਲਮਾਰਗ ਮੁੜ ਖੋਲ੍ਹਣ ਲਈ 10 ਦਿਨ ਦੀ ਮਹੌਲਤ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੰਗ ਖਤਮ ਕਰਨ ਲਈ ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ। ਇਹ ਕਦਮ ਟਰੰਪ ਦੀ ਪਿਛਲੀ ਉਸ ਚੇਤਾਵਨੀ ਤੋਂ ਪਿੱਛੇ ਹਟਣ ਦਾ ਸੰਕੇਤ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜੇ ਮਹੱਤਵਪੂਰਨ ਸਮੁੰਦਰੀ ਰਸਤਾ ਬੰਦ ਰਿਹਾ ਤਾਂ ਅਮਰੀਕਾ ਈਰਾਨ ਦੇ ਊਰਜਾ ਪਲਾਂਟਾਂ ਨੂੰ ਨਿਸ਼ਾਨਾ ਬਣਾਏਗਾ। ਦੂਜੇ ਪਾਸੇ ਈਰਾਨ ਨੇ ਧਮਕੀ ਦਿੱਤੀ ਹੈ ਕਿ ਜੇ ਅਮਰੀਕਾ ਅਜਿਹੀ ਕਾਰਵਾਈ ਕਰਦਾ ਹੈ ਤਾਂ ਉਹ ਖੇਤਰੀ ਬੁਨਿਆਦੀ ਢਾਂਚੇ ਜਿਸ ਵਿੱਚ ਪਾਣੀ ਸਾਫ਼ ਕਰਨ ਵਾਲੇ ਪਲਾਂਟ ਸ਼ਾਮਿਲ ਹਨ ਉਹਨਾਂ ਤੇ ਜਵਾਬੀ ਹਮਲਾ ਕਰੇਗਾ। ਤਹਿਰਾਨ ਵੱਲੋਂ ਟਰੰਪ ਦੀ 15 ਨੁਕਾਤੀ ਜੰਗਬੰਦੀ ਯੋਜਨਾ ਨੂੰ ਖਾਰਜ ਕੀਤੇ ਜਾਣ ਦੇ ਇੱਕ ਦਿਨ ਬਾਅਦ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਈਰਾਨ ਸਮਝੌਤਾ ਕਰਨ ਲਈ ਤਰਲੇ ਪਾ ਰਿਹਾ ਹੈ ਅਤੇ ਉਹਨਾਂ ਦੇ ਨੇਤਾਵਾਂ ਨੂੰ ਗੱਲਬਾਤ ਲਈ ਜਲਦੀ ਗੰਭੀਰ ਹੋਣ ਦੀ ਅਪੀਲ ਕੀਤੀ ਹੈ। ਟਰੰਪ ਦਾ ਇਹ ਐਲਾਨ ਸੋਸ਼ਲ ਮੀਡੀਆ ਰਾਹੀਂ ਉਸ ਸਮੇਂ ਆਇਆ ਜਦੋਂ ਅਮਰੀਕੀ ਸ਼ੇਅਰ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਦੇਖੀ ਗਈ ਅਤੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਕਿਉਂਕਿ ਵਾਲ ਸਟਰੀਟ ਵਿੱਚ ਜੰਗ ਦੇ ਖਤਮ ਹੋਣ ਦੀਆਂ ਉਮੀਦਾਂ ਮੁੜ ਧੁੰਦਲੀਆਂ ਹੁੰਦੀਆਂ ਦਿਖਾਈ ਦਿੱਤੀਆਂ। ਇਸ ਭਿਆਨਕ ਜੰਗ ਨੇ ਹੁਣ ਤੱਕ ਈਰਾਨ ਵਿੱਚ 1900 ਤੋਂ ਵੱਧ, ਲਿਬਨਾਨ ਵਿੱਚ ਲਗਭਗ 1100, ਇਜ਼ਰਾਈਲ ਵਿੱਚ 22 ਅਤੇ ਅਮਰੀਕਾ ਦੇ 13 ਫੌਜੀ ਜਵਾਨਾਂ ਸਮੇਤ ਖਾੜੀ ਖੇਤਰ ਵਿੱਚ ਕਈ ਨਾਗਰਿਕਾਂ ਦੀ ਜਾਨ ਲੈ ਲਈ ਹੈ, ਜਦਕਿ ਲਿਬਨਾਨ ਅਤੇ ਈਰਾਨ ਵਿੱਚ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ। ਆਰਥਿਕ ਮੋਰਚੇ ਤੇ ਸੰਯੁਕਤ ਰਾਸ਼ਟਰ ਅਤੇ OECD ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜੰਗ ਲੰਮੀ ਖਿੱਚੀ ਗਈ ਤਾਂ ਇਸ ਨਾਲ ਵਿਸ਼ਵ ਪੱਧਰ ਤੇ ਮਹਿੰਗਾਈ ਵਧੇਗੀ। ਅਮਰੀਕਾ ਵਿੱਚ ਮਹਿੰਗਾਈ ਦਾ 4.2% ਤੱਕ ਪਹੁੰਚਣ ਦਾ ਖਦਸ਼ਾ ਹੈ। ਊਰਜਾ ਸੰਕਟ ਦੇ ਮੱਦੇਨਜ਼ਰ ਸਪੇਨ ਵਰਗੇ ਦੇਸ਼ਾਂ ਨੇ ਟੈਕਸ ਵਿੱਚ ਕਟੌਤੀ ਕੀਤੀ ਹੈ। ਫਰਾਂਸ ਨੇ ਦੱਸਿਆ ਕਿ ਹੋਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਲਈ 35 ਦੇਸ਼ਾਂ ਦੀ ਫੌਜੀ ਗੱਲਬਾਤ ਚੱਲ ਰਹੀ ਹੈ ਤਾਂ ਜੋ ਸਮੁੰਦਰੀ ਆਵਾਜਾਈ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਚੌਕਸ ਕੀਤਾ ਹੈ ਕਿ ਜੇ ਸੂਬੇ ਵਿੱਚੋਂ ਕਣਕ ਦੀ ਚੁਕਾਈ ਨਾ ਹੋਈ ਤਾਂ ਕਿਸਾਨਾਂ ਵਿੱਚ ਅਸ਼ਾਂਤੀ ਪੈਦਾ ਹੋ ਸਕਦੀ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਅਗਲੇ ਹਫ਼ਤੇ ਸ਼ੁਰੂ ਹੋ ਰਹੀ ਹੈ। ਕਣਕ ਭੰਡਾਰਨ ਲਈ ਥਾਂ ਦੀ ਘਾਟ ਕਰਕੇ ਸੰਕਟ ਹੋਰ ਡੂੰਘਾ ਹੋ ਗਿਆ ਹੈ। ਸੂਬਾ ਸਰਕਾਰ ਨੇ ਭਾਰਤੀ ਖੁਰਾਕ ਨਿਗਮ ਨੂੰ ਪਿਛਲੇ ਸਾਲ ਦੇ ਅਨਾਜ ਦੀ ਤੁਰੰਤ ਚੁਕਾਈ ਕਰਨ ਲਈ ਕਿਹਾ ਤਾਂ ਜੋ ਆਗਾਮੀ ਕਣਕ ਸੀਜ਼ਨ ਵਿੱਚ ਫਸਲ ਲਈ ਥਾਂ ਬਣਾਈ ਜਾ ਸਕੇ। ਪੰਜਾਬ ਵਿੱਚ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ। ਇਸ ਵਾਰ ਵੱਧ ਤਾਪਮਾਨ ਕਾਰਨ ਪਟਿਆਲਾ ਅਤੇ ਮੁਹਾਲੀ ਜ਼ਿਲ੍ਹਿਆਂ ਵਿੱਚ ਕਣਕ ਦੀ ਫਸਲ ਅਗੇਤੀ ਆ ਸਕਦੀ ਹੈ। ਲੰਘੇ 2 ਸਾਲਾਂ ਤੋਂ ਕੌਮੀ ਪੱਧਰ ਤੇ ਕਣਕ ਦੀ ਖਰੀਦ ਵਧੀ ਹੈ ਤੇ ਦੂਜੇ ਸੂਬਿਆਂ ਵਿੱਚ ਕਣਕ ਦੀ ਮੰਗ ਘਟੀ ਹੈ। ਨਤੀਜੇ ਵਜੋਂ ਪੰਜਾਬ 'ਚੋਂ ਕਣਕ ਦੀ ਚੁਕਾਈ ਘਟੀ ਹੈ। ਪਿਛਲੇ ਸਾਲ ਖੁੱਲ੍ਹੇ 'ਚ ਭੰਡਾਰ ਕਣਕ 'ਚੋਂ ਸਿਰਫ 50% ਦੀ ਹੀ ਚੁਕਾਈ ਹੋਈ ਹੈ। ਪੰਜਾਬ ਸਰਕਾਰ ਨੇ ਭਾਰਤੀ ਖੁਰਾਕ ਨਿਗਮ ਦੇ ਚੇਅਰਮੈਨ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਜੇ ਕੇਂਦਰ ਨੇ ਕਣਕ ਦੇ ਖਰੀਦ ਸੀਜ਼ਨ ਦੌਰਾਨ ਪੰਜਾਬ 'ਚੋਂ 22 ਲੱਖ ਮੀਟ੍ਰਿਕ ਟਨ ਕਣਕ ਦੀ ਮੰਡੀਆਂ 'ਚੋਂ ਸਿੱਧੀ ਚੁਕਾਈ ਨਾ ਕੀਤੀ ਤਾਂ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਈਰਾਨ ਤੇ ਚੱਲ ਰਹੀ ਜੰਗ ਦੀ ਨਿੰਦਾ ਕੀਤੀ ਅਤੇ ਕੇਂਦਰ ਨੂੰ ਸੰਘਰਸ਼ ਨੂੰ ਖਤਮ ਕਰਨ ਲਈ ਕੂਟਨੀਤਿਕ ਯਤਨਾਂ ਦਾ ਸਹਾਰਾ ਲੈਣ ਦੀ ਅਪੀਲ ਵੀ ਕੀਤੀ। ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਬੋਲਦਿਆਂ ਮੁੱਖ ਮੰਤਰੀ ਉਮਰ ਨੇ ਕਿਹਾ ਕਿ ਇਸ ਜੰਗ ਦਾ ਕੋਈ ਵੀ ਸਮਰਥਨ ਨਹੀਂ ਕਰ ਸਕਦਾ ਜਿਸ ਤਰ੍ਹਾਂ ਇਹ ਲੜੀ ਜਾ ਰਹੀ ਹੈ। ਉਹਨਾਂ ਨੇ ਟਕਰਾਅ ਦੌਰਾਨ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨਈ ਅਤੇ ਹੋਰਾਂ ਦੀ ਹੱਤਿਆ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਬੱਚਿਆਂ ਸਮੇਤ ਆਮ ਨਾਗਰਿਕਾਂ ਦੀ ਮੌਤ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ। ਯੁੱਧ ਦੇ ਦੱਸੇ ਗਏ ਉਦੇਸ਼ਾਂ ਤੇ ਸਵਾਲ ਉਠਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਉਦੇਸ਼ ਬਾਰੇ ਕੋਈ ਸਪਸ਼ਟਤਾ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਦੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਕਿ ਵੱਖ-ਵੱਖ ਸਮੇਂ ਤੇ ਵੱਖ-ਵੱਖ ਕਾਰਨ ਦੱਸੇ ਗਏ ਹਨ।
ਉਹਨਾਂ ਕਿਹਾ ਕਿ ਇਹ ਸਥਿਤੀ ਸਿੱਧੇ ਤੌਰ ਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਉਹਨਾਂ ਦੱਸਿਆ ਕਿ ਵਿਵਾਦ ਦੌਰਾਨ ਨਿਵਾਸੀ ਈਰਾਨ ਵਿੱਚ ਫਸੇ ਹੋਏ ਹਨ ਅਤੇ ਪੈਟਰੋਲ ਪੰਪਾਂ ਤੇ ਲੰਮੀਆਂ ਕਤਾਰਾਂ ਉਹਨਾਂ ਦੀਆਂ ਚਿੰਤਾਵਾਂ ਨੂੰ ਦਰਸਾਉਂਦੀਆਂ ਹਨ। ਉਹਨਾਂ ਕਿਹਾ ਕਿ ਅਸੈਂਬਲੀ ਨੂੰ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ। ਭਾਰਤ ਦੇ ਟਕਰਾਅ ਵਿੱਚ ਸ਼ਾਮਿਲ ਦੇਸ਼ਾਂ ਨਾਲ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਅਬਦੁੱਲਾ ਨੇ ਕਿਹਾ ਕਿ ਭਾਰਤ ਸੰਯੁਕਤ ਰਾਜ ਇਜ਼ਰਾਈਲ ਅਤੇ ਈਰਾਨ ਨਾਲ ਸਬੰਧ ਬਣਾਈ ਰੱਖਦਾ ਹੈ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਸਬੰਧਾਂ ਦੀ ਵਰਤੋਂ ਯੁੱਧ ਦੇ ਅੰਤ ਲਈ ਦਬਾਅ ਬਣਾਉਣ ਲਈ ਕਰਨ। ਅਬਦੁੱਲਾ ਨੇ ਕਿਹਾ ਕਿ ਟਕਰਾਅ ਦੇ ਅੰਤ ਨਾਲ ਦੁੱਖ ਘੱਟ ਹੋਣਗੇ ਅਤੇ ਸ਼ਾਂਤੀ ਬਹਾਲ ਕਰਨ ਦੇ ਉਦੇਸ਼ ਨਾਲ ਯਤਨ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਇਸ ਮੁੱਦੇ ਨੂੰ ਮਾਨਵਤਾਵਾਦੀ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਣਾ ਚਾਹੀਦਾ ਹੈ ਅਤੇ ਜਾਨ ਮਾਲ ਦੇ ਨੁਕਸਾਨ ਨੂੰ ਰੋਕਣ ਲਈ ਕਦਮ ਚੁੱਕਣ ਦੀ ਮੰਗ ਵੀ ਕੀਤੀ।